ਜੀ ਸਾਈਵਾਲ ਜਿਹਨੂੰ ਪਹਿਲੇ ਮਿੰਟ ਖੂਰੀ ਕਹਿੰਦੇ ਸੀ ਉਹ ਹੋਣ ਵਾਲਾ ਵਾ 5 ਕਿਲੋਮੀਟਰ ਰਹਿ ਗਿਆ। ਜੀ अस्सलाम वालेकुम ਸਾਰੇ ਪੰਜਾਬੀ ਵੀਰਾਂ ਨੂੰ ਤੇ ਭੈਣਾਂ ਨੂੰ ਤੇ ਭਰਾਵਾਂ ਨੂੰ। ਅਸੀਂ ਅੱਜ ਫੈਸਲਾਬਾਦੋਂ ਆਏ ਆ ਸਾਹੀਵਾਲ ਤੇ ਸਾਹੀਵਾਲ ਜਾ ਰਹੇ ਆ ਆਪਣੇ ਅੱਬੂ ਦੇ ਫੁੱਫੀਜ਼ਾਦ ਚੌਧਰੀ ਮੁਹੰਮਦ ਰਫੀਕ ਸਾਬਕਾ ਅਟਾਰਨੀ ਜਨਰਲ। ਤੇ ਆਉਣ ਦਾ ਮਕਸਦ ਮੁੱਦਾ ਇਹ ਸੀ ਸਾਡਾ ਕਿ ਅਸੀਂ ਇੱਥੇ ਜ਼ਮੀਨ ਦੇ ਇੰਤਕਾਲ ਵਾਸਤੇ ਆਏ ਆ। ਜਿੱਦਾਂ ਤੁਸੀਂ ਜਾਣਦੇ ਹੋ ਮੇਰੇ ਅੱਬੂ ਜੀ ਦੁਨੀਆ ਤੋਂ ਪਰਦਾ ਫਰਮਾ ਚੁੱਕੇ ਆ, ਜਿਹੜੀ ਉਹਨਾਂ ਦੇ ਵਿਰਾਸਤੀ ਇੰਤਕਾਲ ਉਹਦੇ ਵਾਸਤੇ ਆਏ ਆ। ਤੇ ਉਹਨਾਂ ਦੀ ਰਿਹਾਇਸ਼ਗਾਹ ਅੱਬੂ ਦੇ ਜਿਹੜੇ ਫੁੱਫੀਜ਼ਾਦ ਆ ਤੁਹਾਨੂੰ ਉਹਨਾਂ ਦੀ ਰਿਹਾਇਸ਼ਗਾਹ ਤਰਫ ਲੈ ਚੱਲਦੇ ਜੀ। ਫਰੀ ਟਾਊਨ ਉਹਨਾਂ ਦੀ ਰਿਹਾਇਸ਼ਗਾਹ ਜੀ, ਤਕਰੀਬਨ ਪਹੁੰਚ ਚੱਲੇ ਆ। ਫਰੀ ਟਾਊਨ ਦੇ ਬਾਹਰ ਫਿਰ ਰਹੇ ਅਸੀਂ। ਇਸ ਸਾਈਡ ਤੇ ਸੈਕੰਡਰੀ ਐਜੂਕੇਸ਼ਨ ਸਕੂਲ ਸਾਹੀਵਾਲ ਆ, ਬੱਚੇ ਜਾ ਰਹੇ ਸਕੂਲੋਂ ਪੜ੍ਹ ਕੇ ਨਾਲ ਬਾਰਿਸ਼ ਦਾ ਮੰਜ਼ਰ ਬਣ ਰਿਹਾ ਤੇ ਬੱਦਲ ਹੋਏ ਆ, ਕਾਲੇ ਕਾਲੇ ਬੱਦਲ ਛਾਏ ਪਏ ਆ। ਤੇ ਨਾਲ ਮੇਰੇ ਮਸੇਰ ਆ ਮੇਰਾ ਸੂਫੀ ਗੁੱਜਰ, ਉਹ ਰਾਤ ਸਾਰੀ ਪਾਣੀ ਲੈਂਦਾ ਰਿਹਾ ਤੇ ਇਸ ਟਾਈਮ ਸੁੱਤਾ ਪਿਆ। ਤੇ ਖਿਆਲਾਂ 'ਚ ਪਾਣੀ ਆ ਫਰੀ ਟਾਊਨ ਜੀ ਸਾਹੀਵਾਲ ਦੀ ਸਭ ਤੋਂ ਪੁਰਾਣੀ ਕਲੋਨੀ ਜੀ। ਤੇ ਇਹਦਾ ਪਹਿਲੇ ਨਾਮ ਸੈਟਲਾਈਟ ਟਾਊਨ ਸੀ, ਬਾਅਦ 'ਚ ਬਾਬਾ ਫਰੀਦ ਸਰਕਾਰ ਦੇ ਨਾਮ ਤੇ ਇਹਦਾ ਨਾਮ ਫਰੀ ਟਾਊਨ ਵਜਣ ਲੱਗ ਪਿਆ। ਕਾਗਜ਼ਾਂ 'ਚ ਕਹਿੰਦੇ ਅੱਜ ਵੀ ਸੈਟਲਾਈਟ ਟਾਊਨ ਹੀ ਵੱਜਦਾ ਵਾ। ਤੇ ਬੜੀ ਮਹਿੰਗੀ ਜਗ੍ਹਾ ਜੀ, ਇੱਥੇ 10 ਤੋਂ 15 ਲੱਖ ਨੂੰ ਮਰਲਾ ਜਗ੍ਹਾ ਵਾ ਆਮ। ਤੇ ਕਹਿ ਲਓ ਕਿ ਸਾਹੀਵਾਲ ਦੇ ਪੋਸ਼ ਏਰੀਆ 'ਚੋਂ ਇੱਕ ਏਰੀਆ ਵਾ ਫਰੀ ਟਾਊਨ। ਦੇਖੋ ਜੀ ਬੜੇ ਅੱਛੇ ਮਕਾਨ ਬਣੇ ਆ। ਤੇ ਉਹ ਦੇਖੋ ਉੱਪਰ ਇੱਕ ਕਿਸਮ ਦੀ ਦੇਗ ਹੀ ਬਣਾ ਕੇ ਰੱਖੀ ਕਿਸੇ ਸਾਡੇ ਪੰਜਾਬੀ ਵੀਰ ਭਰਾ ਨੇ। ਅੰਬ ਦਾ ਦਰਖਤ ਲੱਗਿਆ ਬਾਹਰ, ਕਰਦਾ ਪਤਾ ਅਗਲੀ ਗਲੀ ਜਾ ਕੇ ਚੌਧਰੀ ਰਫੀਕ ਸਾਹਿਬ ਦੇ ਘਰ ਅਸੀਂ ਜਾ ਰਹੇ ਹਾਂ। ਅੱਬੂ ਮੇਰੇ ਤੇ ਫਫੇਰ ਤਕਰੀਬਨ ਮੁੜ ਚੁੱਕੇ ਹਾਂ ਅਸੀਂ ਉਹਨਾਂ ਦੇ ਘਰ ਵੱਲ ਨੂੰ। ਤੇ ਸਾਹਮਣੇ ਪਾਰਕ 'ਚ ਇੱਥੋਂ ਖੱਬੇ ਮੁੜ ਜਾਣਾ ਸੀ ਜੀ। ਪਾਰਕ ਦਾ ਕੰਮ ਅਸੀਂ ਅੱਗੇ ਵੀ ਆਇਆ ਸੀ, ਤੁਹਾਨੂੰ ਦੱਸਿਆ ਬੜੇ ਜ਼ੋਰ ਸ਼ੋਰ ਨਾਲ ਜਾਰੀ ਸੀ ਤੇ ਅੱਜ ਵੀ ਜਾਰੀ ਹੈ ਜੀ। ਪਾਰਕ ਦਾ ਨੁੱਕਰ ਤੇ ਘਰ ਆ ਜੀ ਮੇਰੇ ਅੱਬੂ ਦੇ ਫੁੱਫੀਜ਼ਾਦ ਦਾ ਜੀ। ਆ ਬਾਹਰ ਜਿਹੜੇ ਗੱਡੀਆਂ ਖੜੀਆਂ ਦੋ ਜੀ, ਆ ਘਰ ਆ ਜੀ। ਇਹ ਜੀ ਚੌਧਰੀ ਰਫੀਕ 340 ਜੀ।